लगा बड़ा इंसान है। बह जा। ਸੁਣਾਓ ਕੀ ਹਾਲ ਜੇ बस ठीक ठाक। ਤੇ ਸੇ ਠੀਕ ਹੈ रब दा करम। ਤੇ ਇੱਧਰ ਭੈਲੀ ਚ ਆ ਕੇ ਬੈਠੇ ਦਿਓ आहो एवें ही आगा फिर कणक देख। ਅੱਛਾ ਤੇ ਆਪਣਾ ਕੀ ਨਾਮ ਜੇ सूफी आखदे जी, सूफी नज़ीर। ਸੂਫੀ ਨਜ਼ੀਰ ਅਸੀਂ ਵੀ ਸੂਫੀ ਨਜ਼ੀਰ ਹੀ ਪੁੱਛ ਕੇ ਆਏ ਆ ਅੱਛਾ ਤੇ ਮਾਸ਼ਾਅੱਲਾ ਕਿੰਨੀ ਕੁ ਉਮਰ ਹੋ ਗਈ ਜੇ ਅੰਦਾਜ਼ਾ ਲਾਓ ਭਲਾ ਕਿੰਨੀ ਕੁ ਉਮਰ ਹੋ ਗਈ ਜਦੋਂ ਪਾਕਿਸਤਾਨ ਬਣਿਆ ਤੁਹਾਨੂੰ ਉਦੋਂ ਕਿੰਨੀ ਕੁ ਉਮਰ ਸੀ ਤੁਹਾਡੀ उन्होंने कोई 11 साल। 11 ਕੁ ਸਾਲ ਅੱਛਾ ਤੇ ਕੋਈ ਹੋਸ਼ ਹੈ ਉਸ ਟਾਈਮ ਕੀ ਹੋਇਆ ਸੀ? सारी होश है। ਕੋਈ ਸੁਣਾਓ ਹੁਣ ਗੱਲ ਕੋ ਸਾਨੂੰ उधर साड़ियां रिश्तेदारियां हन, सारा उन्होंने पैलियां कोठे मकान डंगर ਰਿਆਸਤ अजे ਚ रियासत ਕਿਹੜੇ ਪਿੰਡ ਚ चकमाजरे, आनंदपुर, ਆਨੰਦਪੁਰ खौड़। ਖੋੜ हाँ। ਹੋਰ ਕਿਸੇ ਪਿੰਡ ਦਾ ਨਾਂ ਲਵੋ ਜਿਹੜਾ ਪਿੰਡ ਵੀ ਤੁਸੀਂ ਦੇਖੇ ਦਾ ਜਾਂ ਜਾਣਦੇ ਹੋ ਉੱਥੇ ਇਹ ਪਿੰਡ ਤੇ ਬੜੇ ਨਾ, ਇਹ ਸਾਡੇ ਗੁਆਂਢ ਸੀ ਨੰਗਾ ਮਾਜਰਾ, ਠੀਕ ਹੈ ਅੱਗੇ ਬਬਰਾਲ, ਪੜਤਾਲ, ਪੜਤਾਲ। ਨਗੂਰ। ਨਗੂਰ ਹਾਂ। ਅੱਛਾ ਤੇ ਤੁਹਾਡਾ ਰਿਸ਼ਤੇਦਾਰੀ ਕਿਹੜੇ ਪਿੰਡ ਸੀ ਸਾਡੀ ਖੌੜ ਸੀ ਖੋੜ ਤੇ ਚੱਕਮਾਜਰੇ ਨਾਨਕੇ ਸਨ, ਅੱਛਾ ਆਨੰਦਪੁਰ ਫੁੱਫੀ ਸੀ ਅੱਛਾ ਤੇ ਰਾਮਗੜ੍ਹ ਖੇਲੀ ਮਾਸੀ ਸੀ। ਰਾਮਗੜ੍ਹ ਵੀ ਇੱਧਰ ਹੀ ਹੈ ਹਾਂ। ਅੱਛਾ ਤੇ ਪਾਕਿਸਤਾਨ ਬਣਨ ਤੋਂ ਪਹਿਲੇ ਯਾਨੀ ਕਿ ਤੁਸੀਂ ਜਾਂਦੇ ਆਉਂਦੇ ਰਹੇ ਹੋ ਆ ਜਾਂਦੇ ਹਾਂ। ਅੱਛਾ ਤੇ ਪਾਕਿਸਤਾਨ ਬਣਨ ਚ ਬਾਅਦ ਚ ਵੀ ਕਦੇ ਗਏ ਹੋ ਨਾ ਬਾਅਦ ਚ ਫਿਰ ਨਹੀਂ ਬਾਅਦ 'ਚ। ਤੇ ਜਿਹੜੇ ਉੱਥੇ ਰਿਸ਼ਤੇਦਾਰ ਹਨ ਜਿਹੜੇ ਉਹ ਫਿਰ ਉਹ ਨਾਸਾ ਹੈ। ਇੱਧਰ ਆ ਗਏ ਫਿਰ ਹੋਰ ਵੀ ਕੁਝ ਲੋਕ ਐਸੇ ਹਨ ਜਿਹੜੇ ਉਧਰੋਂ ਉੱਠ ਕੇ ਇੱਧਰ ਆਏ ਨੇ ਹਾਂ ਬੜੇ ਹਨ। ਐਸੇ ਪਿੰਡ 'ਚ ਨੇ ਜਾਂ ਹੋਰ ਕਿਤੇ ਬੈਠੇ ਨੇ ਉਹ? ਨਹੀਂ ਸਾਰੇ ਹੀ ਖਿਲਰੇ ਦੇ ਨਾ, ਕੋਈ ਕਿਤੇ ਆ ਕੋਈ ਕਿਤੇ। ਕਿਹੜੇ ਕਿਹੜੇ ਪਿੰਡ 'ਚ ਬੈਠੇ ਨੇ ਕੋਈ ਯਾਦ ਹੈ ਇਹ ਕੋਈ ਨਹੀਂ ਪਤਾ। ਅੱਛਾ ਅੱਛਾ ਸਾਰੇ ਪਿੰਡ ਚ ਤੁਹਾਨੂੰ ਕਿੱਸਾ ਪਤਾ ਚੱਲਾ ਸੀ ਕਿ ਇੱਕ ਪਾਕਿਸਤਾਨ ਬਣ ਗਿਆ ਇੱਕ ਇੰਡੀਆ ਬਣ ਗਿਆ ਪਤਾ ਦਵਾਈ ਪੈ ਗਈ ਸੀ ਕਿ ਇੰਡੀਆ ਉਧਰ ਨੂੰ ਜਾ ਰਿਹਾ ਸੀ। ਅੱਛਾ ਹਿੰਦੂ ਜਿਹੜੇ ਹਨ ਸਿੱਖ ਉਧਰੋਂ, ਮੁਸਲਮਾਨ ਇੱਧਰ ਨਾ ਕੁੱਤੇ ਘੇਰਦੇ ਹਨ, ਮਾਰਦੇ ਵੀ ਸਨ। ਅੱਛਾ ਤੇ ਤੁਸੀਂ ਇਸ ਪਿੰਡ ਦੇ ਬਸ਼ਿੰਦੇ ਹੋ ਅਸੀਂ ਪੱਕੇ ਰਿਹਾ ਸੀ। ਅੱਛਾ ਪੱਕੀ ਰਾਸ਼ੀ ਤੇ ਉਸ ਟਾਈਮ ਬੜੀ ਫਿਰ ਤਕਲੀਫ ਹੋਈ ਹੋਏਗੀ ਕਿ ਇਹ ਨਾਲ ਹੀ ਨੰਗਾ ਮਾਜਰਾ ਇਹ ਨਾਲ ਹੀ ਮੇਰਾ ਪਿੰਡ ਲੈੜੀ ਆਹੋ। ਤੇ ਵਿੱਚੋਂ ਦੀ ਬਾਰਡਰ ਪੈ ਗਿਆ ਬਾਰਡਰ ਤੇ ਪਹਿਲਾਂ ਵੀ ਹੈ ਸੀ। ਅੱਛਾ ਉਧਰ ਜਿਹੜੀ ਘੁੰਮ ਦੂਸਰੀ ਸੀ ਹਰੀ ਸਿੰਘ ਦੀ, ਹਰੀ ਸਿੰਘ ਦੀ ਇਹਦੀ ਕਿ ਰਿਆਸਤ ਦੀ ਜਿਹੜੀ ਬਾਰਡਰ ਸੀ ਪਹਿਲੇ ਵੀ ਮੌਜੂਦ ਪਹਿਲੇ ਸੀ ਮੌਜੂਦ। ਠੀਕ ਹੋ ਗਿਆ ਲੇਕਿਨ ਏਡੀ ਪਾਬੰਦੀ ਨਹੀਂ। ਅੱਛਾ। ਇਹ ਹੁੰਦੇ ਹਨ ਸਿਵਲ ਬੰਦੇ, ਅੱਛਾ ਸੋਟਾ ਲਾ ਕੇ ਫੇਰਾ ਫੁਰਾ ਮਾਰਦੇ ਹਨ। ਤੇ ਕੋਈ ਜੰਮੂ ਸ਼ਹਿਰ ਦੇਖਿਆ ਤੁਸੀਂ ਸਹੀ ਨਹੀਂ ਦੇਖਿਆ। ਯਾਨੀ ਕਿ ਉਹਦੇ ਨਜ਼ਦੀਕ ਤੱਕ ਤੁਸੀਂ ਗਏ ਹੋ ਆ ਗਿਆ ਨਾ। ਅੱਛਾ ਐਨੀਆਂ ਇੱਥੋਂ ਤੁਹਾਨੂੰ ਪਹਾੜੀਆਂ ਨਜ਼ਰ ਆਉਂਦੀਆਂ ਨੇ ਇਹ ਕਿੰਨੀ ਕੁ ਦੂਰ ਨੇ ਤਕਰੀਬਨ ਇਹ ਹਨ ਕੋ 15-18 ਮੀਲ ਏਰੀਆਂ ਲੱਗ ਗਏ ਨੇ। ਅੱਛਾ ਇਹ ਤੁਹਾਡਾ ਪਿੰਡ ਜਿਹੜਾ ਇਹ ਬਾਰਡਰ ਦਾ ਆਖਰੀ ਪਿੰਡ ਹੈ ਨਹੀਂ ਨਹੀਂ ਇੱਧਰ ਅੱਗੇ ਟੋਲ ਨਾ। ਨਹੀਂ ਇੱਧਰ ਤੇ ਹੈ ਨੇ ਇਹ ਤੇ ਆਖਰੀ ਪਿੰਡ ਨਾਰੋਵਾਲ ਦਾ ਪਿੰਡ ਜਿਹੜਾ ਹੁੰਦੇ ਨੇ, ਕਦੇ ਜਦੋਂ ਨਾਰੋਵਾਲ ਤਹਿਸੀਲ ਹੁੰਦੀ ਸੀ ਹਾਂਜੀ ਉਦੋਂ ਇਹ ਆਖਰੀ ਪਿੰਡ। ਆਖਰੀ ਪਿੰਡ ਸੀ ਅੱਛਾ ਤੇ ਹੁਣ ਤਾਂ ਜਿਹੜਾ ਨਾਰੋਵਾਲ ਬਾਰਡਰ ਤੇ ਰਹਿਣ ਦੀ ਸਾਨੂੰ ਦੱਸੋ ਕਿ ਕੀ ਪਰੇਸ਼ਾਨੀਆਂ ਤੁਹਾਨੂੰ ਆਉਂਦੀਆਂ ਨੇ ਸਾਰੀਆਂ ਹੀ ਪਰੇਸ਼ਾਨੀਆਂ ਜ਼ਰਾ ਬਿਆਨ ਕਰੋ ਬਿਆਨ ਕੀਤੇ ਦਾ ਵੀ ਮਾੜੀ ਗੱਲ ਹੈ ਨਾ। ਨਹੀਂ ਜੋ ਤੁਹਾਨੂੰ ਤਕਲੀਫ ਇੱਥੇ ਹੁੰਦੀ ਹੈ ਮਸਤੀ ਬਿਆਨ ਕਰੋ ਕੋਈ ਅੱਛਾ ਯਾਰ ਡੰਗਰ ਬੱਚਾ ਰੱਖੇ ਦਾ ਵੀ ਪਰੇਸ਼ਾਨੀਆਂ ਹੈਗੀਆਂ ਨੇ, ਬਾਰਡਰ ਵਾਲਿਆਂ ਦੀਆਂ ਵੀ ਪਰੇਸ਼ਾਨੀਆਂ ਨੇ। ਬਾਕੀ ਹੋਰ ਤੇ ਕੋਈ ਨਹੀਂ। ਨਹੀਂ ਕੋਈ ਇੰਡੀਅਨ ਬਾਰਡਰ ਇੰਡੀਆ ਜਿਹੜੀ ਨਹੀਂ, ਨਹੀਂ, force ਇੰਡੀਆ ਦਾ ਉਹਨਾਂ ਦੀ ਕੋਈ- ਤਰਫੋਂ ਕਰ ਰਹੇ ਆ ਇਹਨਾਂ ਦੀ ਨਹੀਂ ਕੋਈ ਤਕਲੀਫ ਨਹੀਂ ਉਹਨਾਂ ਦੀ। ਅੱਛਾ ਜੋ ਫਾਰਮ ਵਗੈਰਾ ਹੁੰਦੀ ਹੈ ਉਹ ਫੈਰ ਹੁੰਦੀ ਤਾਂ ਨਾ ਹੀ ਨਹੀਂ। ਅੱਛਾ ਕਦੇ ਕੋਈ ਐਸਾ ਹੋਇਆ ਕਿ ਤੁਹਾਡਾ ਕੋਈ ਜੀ ਜਾਂ ਕੋਈ ਜਾਨਵਰ ਕੋਈ ਨੁਕਸਾਨ ਹੋਇਆ ਹੈ ਫਾਰਮ ਨਾਲ ਡੰਗਰ ਹੋਏ ਹਨ। ਇਹ ਕਿੰਨੀ ਕੁ ਦੇਰ ਹੋ ਗਈ ਹੈ ਪਤਾ ਨਹੀਂ ਕਦੋਂ ਹੋਇਆ ਹੋਣਾ, ਜਦੋਂ ਸ਼ਾਦਮ ਹੋਇਆ ਮੈਨੂੰ ਯਾਦ ਆ। 4-5 ਸਾਲ ਹੋ ਗਏ। ਮੈਂ ਕਿਹਾ ਹੋ ਗਿਆ ਫਿਰ। 5 ਸਾਲ ਹੋ ਗਏ। ਅੱਛਾ ਤੇ ਕਿੰਨੇ ਡੰਗਰ ਤੁਹਾਡੇ ਉਸ ਟਾਈਮ ਸਾਡੇ ਪਿੰਡ ਦੇ ਡੰਗਰ ਉਦੋਂ ਸਾਡੀਆਂ ਵੀ 2 ਬੈੜੀਆਂ ਅੱਛਾ ਚੰਗੀਆਂ ਮੋਟੀਆਂ ਹੋਈਆਂ ਤੇ ਡੰਗਰ ਕਿੰਨੇ ਕੁ ਹੋਏ ਹਨ ਜਵਾਰ ਤੋਂ ਹਨ ਸਾਰੇ ਪਿੰਡ ਦੇ। ਸਾਰੇ 15 ਸਾਲ ਹੋ ਗਏ ਹੁਣ। 15-16 ਡੰਗਰ ਹੈ ਹਾਂ। ਅੱਛਾ ਅੱਛਾ ਤੇ ਸਾਨੂੰ ਜ਼ਰਾ ਦੱਸੋ ਕਿ ਤੁਸੀਂ ਨੌਕਰੀ ਵੀ ਕੀਤੀ ਨਾ ਵੀ ਕੁਛ ਵੀ ਨਹੀਂ, ਥੋੜੀ ਜਿਹੀ ਕੀਤੀ ਛੱਡ ਕੇ ਆ ਗਏ। ਕਿੰਨੀ ਕੁ ਦੇਰ ਕਿਹੜੇ ਸਾਲ ਚ ਭਰਤੀ ਹੋਏ ਹੋ ਸਾਨੂੰ 62 ਤੇ 62 ਚ ਤੇ ਪਹਿਲੀ ਤਨਖਾਹ ਜਿਹੜੀ ਤੁਹਾਨੂੰ ਮਿਲੀ ਸੀ ਕਿੰਨੀ ਸੀ ਨੌਕਰੀ ਛੱਡ ਛੱਡੀ, ਤਨਖਾਹ ਥੋੜੀਆਂ ਹਨ। ਹਾਂ ਫਿਰ ਵੀ ਕਿੰਨੀ ਜਿੰਨੀ ਵੀ ਆਈ ਸੀ ਉਸ ਟਾਈਮ ਹੁਣ ਯਾਦ ਨਹੀਂ। ਅੱਛਾ ਤੇ ਬੰਗਾਲ ਦੇਖਿਆ ਤੁਸੀਂ ਬਗਾਨੀ ਬੰਗਾਲ ਦੀ ਕੋਈ ਸਾਨੂੰ ਗੱਲ ਸੁਣਾਓ ਬੰਗਾਲ ਉਦੋਂ ਪਾਕਿਸਤਾਨ ਕੋਲ ਗਏ ਜਾਣ ਕੇ ਦਿੱਤਾ ਤੇ 71 ਚ। ਅੱਛਾ ਤੇ ਤੁਸੀਂ ਕਿਹੜੇ ਸਾਲ ਚ ਤਕਰੀਬਨ ਉੱਥੇ ਗਏ ਹੋ ਅਸੀਂ 63 ਚ ਪੁੱਜ ਗਏ ਹਾਂ ਅੱਛਾ ਤੇ 65 ਚ ਆ ਗਏ ਹਾਂ। 63 ਚ ਤੁਸੀਂ ਗਏ ਹੋ ਤੇ 65 ਚ ਆ ਗਏ ਹੋ ਤੇ ਨੌਕਰੀ ਦੇ ਸਿਲਸਿਲੇ ਚ ਗਏ ਹੋ ਜਾਂ ਵੈਸੇ ਹੀ ਗਏ ਹੋ ਨਹੀਂ ਨਹੀਂ ਨੌਕਰੀ ਨਾ ਆਉਂ ਜਾਣ ਹੁੰਦਾ। ਅੱਛਾ ਯਾਨੀ ਕਿ ਉਸ ਟਾਈਮ ਤੁਸੀਂ ਨੌਕਰੀ ਕਰਦੇ ਪਏ ਹੋ ਤੇ ਫਿਰ ਤੁਸੀਂ ਗਏ ਹੋ ਹੈ ਤੇ ਯਾਨੀ ਕਿ ਉਹ ਜਿਹੜਾ ਸਾਨਹਾ ਹੋਇਆ ਸੀ ਜਦੋਂ ਲੈਦਾ ਹੋਇਆ ਸੀ ਉਹ ਬੰਗਾਲ ਉਸ ਤੋਂ ਪਹਿਲੇ ਤੁਸੀਂ ਗਏ ਹੋ ਤੇ ਪਹਿਲੇ ਵਾਪਸ ਆ ਗਏ ਹੋ ਆਹੋ ਤੇ ਜਦੋਂ ਬੰਗਾਲ ਫਿਰ ਨਿਆਜ਼ੀ ਨੇ ਦਿੱਤਾ ਸੀ ਉਹ
ਨਹੀਂ ਇਹ ਤੇ 71 ਦੀ ਗੱਲ ਹੈ ਨਾ, ਤੁਸੀਂ 62 ਦੇ ਵਿੱਚ ਵਾਪਸ ਆ ਗਏ ਹੋ ਤੇਰੇ 65 ਚ 65 ਚ। 65 ਚ ਆਉਂਦੇ ਅੰਦਰ ਲੜਾਈ ਲੱਗ ਗਈ। ਤੇ ਉਸ ਟਾਈਮ ਤੁਸੀਂ ਨੌਕਰੀ ਕਰਦੇ ਹੋ ਜਦੋਂ ਜਦੋਂ ਲੜਾਈ ਲੱਗੀ ਹੈ? ਤੇ ਜਦੋਂ ਲੜਾਈ ਲੱਗੀ ਹੈ ਸਾਨੂੰ ਦੱਸੋ ਤੁਸੀਂ ਉਸ ਟਾਈਮ ਤੁਸੀਂ ਫਿਰ ਕੀ ਕੀਤਾ ਸੀ? ਇਸ ਪਿੰਡ ਚੋਂ ਇੱਥੇ ਰਹੇ ਹੋ ਜਾਂ ਚਲਾ ਗਏ ਸੀ ਉੱਥੋਂ? ਨਹੀਂ ਅਸੀਂ ਚਵਿੰਡੇ ਦਾ ਅਸੀਂ ਚੱਲ ਪਿੰਡ ਘਰ-ਬਾਰ ਹਰ ਚੀਜ਼ ਛੱਡ ਕੇ ਚਵਿੰਡੇ ਚਲਾ ਗਏ। ਨਹੀਂ ਜੀ ਨਹੀਂ, ਮੈਂ ਤੇ ਬਾਹਰ ਸਾਂ, ਜੀ ਖੋਰੇ ਕਿੱਧਰ ਨੱਠ ਗਿਆ ਨੂੰ। ਤੁਸੀਂ ਯਾਨੀ ਕਿ ਉਸ ਟਾਈਮ ਨੌਕਰੀ ਕਰਦੇ ਪਏ ਹੋ ਚਵਿੰਡੇ ਹੈ ਸਨ 65 ਚ? ਤੇ ਉਹ ਤੇ ਫਿਰ ਜਿਹੜਾ ਉੱਥੇ ਇੱਕ ਤਾਰੀਖੀ ਮਾਰਕਾ ਹੋਇਆ ਹੈ, ਉਹਦੇ ਵਿੱਚ ਤੁਸੀਂ ਆਪਣੀ ਅੱਖਾਂ ਨਾਲ ਦੇਖਿਆ ਸਭ ਕੁਝ ਦੇਖਿਆ। ਜਿਹੜਾ ਦੁਨੀਆ ਦਾ ਸਭ ਤੋਂ ਵੱਡਾ 600 ਟੈਂਕ ਦਾ ਹਮਲਾ ਹੋਇਆ ਉੱਥੇ 620 ਟੈਂਕ ਦਾ 620 ਟੈਂਕ ਦਾ ਅਜੇ ਤੱਕ ਰਿਕਾਰਡ ਹੈ ਕਿ ਕਦੇ ਇੰਨੇ ਇਕੱਠੇ ਟੈਂਕ ਕਿਸੇ ਮੁਲਕ ਤੇ ਇੱਕ ਹੀ ਲੈਣ ਚ ਆਏ ਹਨ, ਇੱਕ ਪਰਾ ਹੀ। ਹਾਂਜੀ। ਤੇ ਜ਼ਰਾ ਸਾਨੂੰ ਤੁਸੀਂ ਬਿਆਨ ਕਰੋ ਕਿ ਉਹ ਕਿਸ ਤਰ੍ਹਾਂ ਤੁਸੀਂ ਪਸਪਾ ਕੀਤਾ ਉਹ ਹਮਲਾ ਜਿਹੜਾ ਉਸ ਟਾਈਮ ਤੇ ਕੋਈ ਰੱਬ ਨੇ ਮਿਹਰਬਾਨੀ ਕੀਤੀ ਸੀ, ਜਿੰਨੇ ਐਂਟੀ ਟੈਂਕ ਦੇ ਖਿਲਾਫ ਹਥਿਆਰ ਹੁੰਦੇ ਨੇ ਨਾ, ਹਾਂਜੀ ਉਹ ਜਿੱਥੋਂ ਜੇ ਕਿਸੇ ਨੇ ਇੱਧਰ ਨੂੰ ਵੀ ਫਾਇਰ ਮਾਰਿਆ ਤੇ ਉਹ ਵੀ ਗੋਲਾ ਉੱਥੇ ਜਾ ਕੇ ਵੱਜਾ ਹੈ। ਅੱਛਾ ਉਹਨਾਂ ਦੇ ਟੈਂਕਾਂ ਨੂੰ ਅੱਗ ਲੱਗ ਗਈ। ਅੱਛਾ 100 ਟੈਂਕ ਉਹਨਾਂ ਨੂੰ ਅੱਗ ਡਿਆ ਪਈ ਠੀਕ ਹੈ। ਤੇ ਉਹਨਾਂ ਵੀ ਕੋਈ ਸਾਡੀਆਂ ਗੱਡੀਆਂ ਨੁਕਸਾਨ ਕੀਤੀਆਂ, ਬੰਦੇ ਵੀ। ਅੱਛਾ ਤੁਹਾਡੀ ਉਦੋਂ ਸਰਵਿਸ ਕਿੰਨੀ ਗਈ ਸੀ? ਹੈ ਸੀ ਉਹ 5 ਸਾਲ। ਅੱਛਾ ਤੇ ਤੁਸੀਂ ਫਿਰ ਅਗਲੇ ਮੋਰਚੇ ਤੇ ਹੋਵੋਗੇ? ਆਹੋ ਉੱਥੇ ਸਾਹਮਣੇ ਹੀ ਹਨ। ਅੱਛਾ ਹੋਰ ਸਾਨੂੰ ਕੋਈ ਵਾਕਿਆ ਬਿਆਨ ਕਰੋ। ਇਹ ਫਿਰ ਦੁਬਾਰਾ ਤੁਸੀਂ ਗਏ ਹੋ 71 ਚ? ਹਾਂ ਉਹਨਾਂ ਮਹਿਕਮਾ ਬਣਾਇਆ ਸੀ ਇਹ MODC ਇਹ ਮੈਂ ਤੇ 7 ਸਾਲ ਦੇ ਸਾਡੇ ਕੋਲ ਸਾਈਨ ਕਰਵਾਏ ਹਨ ਤੇ 7 ਸਾਲ 7 ਸਾਲ ਸਰਵਿਸ ਕਰੋਗੇ, ਅੱਛਾ ਉਧਰ ਦੇ ਰਿਹਾਇਸ਼ੀ ਹੋ ਜਾਓਗੇ ਅੱਛਾ 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 ਤੇ ਉਧਰ ਹੀ ਰਹੋਗੇ। ਤੇ ਫਿਰ ਕੀ ਬੀਤੀ ਅੱਗੇ? ਅੱਗੇ ਫਿਰ ਜਨਰਲ ਟਿੱਕਾ ਸੀ ਨਾ ਜਿਹੜਾ, ਹਾਂਜੀ ਉਹ ਆਪਣੀ ਬਾਰਕ ਨੂੰ ਨਿਕਲ ਕੇ ਤੇ ਗੱਡੀ ਤੇ ਬਹਿ ਕੇ ਨਿਕਲਿਆ ਇੱਧਰ ਇਸ ਰੋਡ ਤੇ, ਅੱਗੇ ਬਲਾਕ ਕਰ ਦਿੱਤਾ ਦਾ ਸੀ। ਅੱਛਾ ਉਹਨਾਂ ਨੇ ਇੰਡੀਆ ਵਾਲੇ? ਅੱਛਾ ਇੰਡੀਆ ਵਾਲੇ ਤੇ ਘੱਟ ਸਨ ਉਦੋਂ, ਬੰਗਾਲੀਆਂ ਦੇ। ਉਹਨਾਂ ਨਾਲ ਮਿਲ ਕੇ ਮੁਕਤੀ ਬਾਣੀ ਜਿਹੜੀ ਸੀ ਉਹਦੇ ਨਾਲ ਮਿਲ ਕੇ ਹੈਂ? ਬਿਲਕੁਲ। ਅੱਛਾ ਮੁਕਤੀ ਬਾਣੀ ਵੀ ਬਾਅਦ ਚ ਬਣੀ ਹੈ। ਅੱਛਾ EVR ਫੌਜ ਸੀ ਬੰਗਾਲੀ, ਅੱਛਾ ਉਹਨਾਂ ਨੇ ਰੋਡ ਬਲਾਕ ਕਰ ਦਿੱਤਾ ਹੈ। ਜਿਹੜੀ ਉੱਥੋਂ ਦੀ ਮਕਾਮੀ ਫੌਜ ਸੀ? ਮਕਾਮੀ ਫੌਜ ਸੀ। ਅੱਛਾ ਇੱਧਰੋਂ ਵੀ ਨਿਕਲੇ, ਅੱਗੇ ਬਲਾਕ ਕੀਤੇ ਤੇ ਦਰਖਤ ਵੱਢ ਕੇ ਸੁੱਟੇ ਦੇ। ਅੱਛਾ ਇੱਧਰ ਨੂੰ ਨਿਕਲੇ, ਉੱਧਰ ਵੀ ਬਲਾਕ। ਉਹਨੇ ਫਿਰ ਐਲਾਨ ਕਰ ਦਿੱਤਾ ਵੀ ਇੰਡੀਆ 'ਚ ਆਣ ਕੇ ਤੇ ਹੁਣ ਜੋ ਹੀ ਪੁੱਜਣ ਬੰਗਾਲ ਹੀ ਨਸਲ ਵਾਲਾ ਕੋਈ ਬਿਹਾਰ ਹੀ ਰਹਿ ਗਏ ਬਿਰਲੇ ਪੰਜ, ਅੱਛਾ ਬਾਕੀ ਨਸਲ ਬਿਹਾਰ ਇਲਾਕਾ ਨਾਲ ਹੀ ਲੱਗਦਾ ਉਹਦੇ। ਬਿਹਾਰ ਇੱਕ ਕੋਈ ਸੂਬਾ ਕੋਈ ਉਹਨਾਂ ਦਾ? ਬਿਹਾਰ ਦਾ ਇਹੋ ਹਿਸਾਬ ਹੈ ਜਿਸ ਤਰ੍ਹਾਂ ਕਸ਼ਮੀਰ ਹੈ ਤੇ ਬਹੁਤੀ ਇੰਡੀਆ ਕੋਲ ਹੈ, ਥੋੜੀ ਜਿਹੀ ਸਾਡੇ ਕੋਲ। ਅੱਛਾ ਯਾਨੀ ਕਿ ਥੋੜੀ ਜਿਹੀ ਬੰਗਲਾਦੇਸ਼ ਕੋਲ ਹੈ ਇਸ ਟਾਈਮ? ਹਾਂ ਮੌਜੂਦਾ ਟਾਈਮ ਮੌਜੂਦਾ। ਅੱਛਾ ਤੇ ਬਾਕੀ ਜਿਹੜੀ ਉਹ ਬਾਕੀ ਉਧਰ ਹੈ, ਹਾਂ ਬਿਹਾਰ ਇਲਾਕਾ ਉਧਰ ਹੈ। ਕਿਉਂਕਿ ਸੁਣਿਆ ਕਿ ਇਹ ਬਿਹਾਰੀ ਹੈ ਲੇਕਿਨ ਇਹ ਹੈ ਬੰਗਾਲੀ ਹੈ, ਇਹ ਬਿਹਾਰੀ ਹੈ ਇੰਡੀਆ ਹੈ। ਉਹ ਬਿਹਾਰ ਦਾ ਇਲਾਕਾ ਹੈ, ਅੱਧਾ ਅੱਧਾ ਦੋਨੋਂ ਮਿਲਾ। ਨਹੀਂ ਇਹਨਾਂ ਕੋਲ ਥੋੜਾ ਬੰਗਾਲੀਆਂ ਕੋਲ, ਉਹਨਾਂ ਕੋਲ ਜ਼ਿਆਦਾ ਹੈ। ਅੱਛਾ ਤੇ ਫਿਰ ਜਿਹੜੇ ਬਿਹਾਰੀ ਸਨ ਉਹ ਸਾਡੀ ਕੋਈ ਥੋੜੀ ਜੀ ਉਸ ਪਨਾਹੀ ਕਰਦੇ ਹਨ ਠੀਕ। ਤੇ ਬੰਗਾਲੀ ਨੱਥ ਗਏ ਦੇ ਹਨ। ਉਹਨਾਂ ਇੱਥੋਂ ਲਾਨ ਉੱਥੋਂ ਘਰ ਆਇਆ, ਉਹਦੀ ਜਰਨਲ ਇੱਧਰ ਕਿਹੜਾ ਹੁੰਦਾ ਸੀ, ਜਨਰਲ ਸੀ ਜਈਆ ਸੀ ਘਰੇ। ਜਹੀਆ ਤੋਂ ਪਹਿਲੇ ਜਿਹੜਾ ਸੀ ਮਸ਼ਹੂਰ ਜਨਰਲ ਜਿਹੜਾ ਸੀ ਯੂਬ। ਯੂਬ ਯੂਬ ਤੋਂ ਬਾਅਦ ਦੀ ਗੱਲ ਹੈ। ਅੱਛਾ ਯੂਬ ਤੇ ਸਨ 65 ਤੋਂ ਪਹਿਲਾਂ ਸੀ, ਹਾਂ 65 ਚ ਵੀ ਯੂਬ ਹੀ ਸੀ। ਹਾਂ ਇਹ ਬਾਅਦ ਜਦੋਂ ਦੁਬਾਰਾ 71 ਵਾਲਾ ਵਕਤ ਆਇਆ ਨਾ, ਜਹੀਆ। ਜਾਈਆ ਸੀ। ਜਹੀਆ ਜਾਈ ਉਹਨਾਂ ਨੂੰ ਟੈਲੀਫੋਨ ਕੀਤਾ ਟਿੱਕੇ ਖਾਨ ਤੇ ਮੈਨੂੰ ਜਹਾਜ਼ ਤੇ ਟੈਂਕ ਭੇਜੋ ਕਰੇ। ਅੱਛਾ ਇਹ ਵਲੰਟੀਅਰ ਹੈ ਨਿਆ ਜੀ, ਨਿਆ ਜੀ। ਨਿਆ ਜੀ। ਤੇ ਪਹਿਲੇ ਜਨਰਲ ਟਿੱਕੇ ਨੇ ਜਦੋਂ ਉਹਨੂੰ ਫਿਰ ਵਾਪਸ ਬੁਲਾ ਲਿਆ ਨਾ, ਨਿਆਦੀ ਚਲਾ ਗਿਆ। ਅੱਛਾ ਨਿਆਦੀ ਨੇ ਜਾ ਕੇ ਤੇ ਐਲਾਨ ਕਰ ਦਿੱਤਾ ਵੀ ਜਿੰਨੇ ਗਏ ਦੇ ਨਾ ਹਿੰਦੁਸਤਾਨ ਦੇ ਲੋਕ ਵਾਪਸ ਆ ਜਾਣ। ਅੱਛਾ ਜਿਹੜੇ ਬੰਗਾਲੀ ਇੰਡੀਆ ਚਲਾ ਗਏ ਨੇ ਵਾਪਸ ਆ ਜਾ। ਅੱਛਾ ਇਹ ਨਾ ਉਹਨਾਂ ਨੇ ਇਹਨਾਂ ਬੁੱਢੀਆਂ ਤੱਕ ਉਹਨਾਂ ਨੂੰ ਸਿਖਲਾਈ ਕਰਾ ਹਲੀ ਹਥਿਆਰ ਖੋਲ੍ਹਣਾ, ਜੋੜਨਾ, ਫਾਇਰ ਕਰਨਾ। ਬੰਗਾਲੀਆਂ ਨੇ? ਇਹਨਾਂ ਨੇ ਇੰਡੀਆ ਵਾਲਿਆਂ ਅੱਛਾ ਅੱਛਾ ਇੰਡੀਆ ਵਾਲੇ ਇੰਡੀਆ ਬੰਗਾਲੀਆਂ ਨੇ ਬੰਗਾਲੀਆਂ ਨੂੰ ਗੈਡਿੰਗ ਕਰਦਾ, ਜਿਹਦਾ ਨਾਂ ਰੱਖਿਆ ਮੁਫਤੀ ਬਾਮੀ। ਅੱਛਾ ਅੱਛਾ ਤਨਜ਼ੀਮ ਜਿਹੜੀ ਸੀ ਮੁਕਤੀ ਬਾਣੀ। ਤਨਜ਼ੀਮ ਹਾਂ ਤਨਜ਼ੀਮ। ਉਹ ਜਦੋਂ ਵਾਪਸ ਗਏ ਤੇ ਉਹਨਾਂ ਆਖਿਆ ਤੁਹਾਡੀ ਤਲਾਸ਼ੀ ਨਹੀਂ ਲਈ ਜਾਏਗੀ, ਆਪਣੇ ਘਰਾਂ ਨੂੰ ਆ ਜਾਏ। ਉਹਨਾਂ 'ਚ ਫੌਜ ਮਿਕਸ ਹੋ ਕੇ ਚਲੇ ਗਈ। ਅੱਛਾ ਫੌਜ ਇੰਡੀਆ ਦੀ ਫੌਜ ਉਹਨਾਂ ਵਿੱਚ ਮਿਕਸ ਹੋ ਕੇ ਚਲਾ ਗਈ। ਮਿਕਸ ਹੋ ਕੇ ਚਲੇ ਗਈ। ਅੱਛਾ ਜਦੋਂ ਉਹ ਪੁੱਜ ਗਏ ਬੰਗਾਲ 'ਚ, ਉਹਨਾਂ ਟਿਕਾਣਿਆਂ ਤੇ ਬਹਿ ਗਏ ਤੇ ਉਹਨਾਂ ਛਾਤਾ ਬਰਦਾਰ ਨਹੀਂ ਜਹਾਜ਼ ਹੁੰਦੇ, ਉਹਨਾਂ ਅਸਲੇ ਸੁੱਟੇ ਜਿਸੇ ਉਹਦੇ ਨਕਸ਼ੇ ਬਣੇ ਦੇ ਹਨ। ਆ ਪਤਾ ਸੀ ਉਹਨਾਂ ਨੂੰ ਕਿ ਫਲਾਂ ਜਗ੍ਹਾ ਡਿਪੂ ਹੈ। ਤੇ ਬਾਕੀ ਜਿਹੜਾ ਸਪਲਾਈਆਂ ਤੋੜ ਦਿੱਤੀਆਂ, ਸੜਕਾਂ ਤੋੜ ਦਿੱਤੀਆਂ, ਯਾਨੀ ਕਿ ਰੋਡ ਉਹਨਾਂ ਨੇ ਥਾਂ ਤੇ ਤੋੜ ਛੜੇ। ਸਾਡੀ ਅੱਗੇ ਪਿੱਛੇ ਦੌੜ ਜਿਹੜੀ ਉਹ ਮੁੱਕ ਗਈ।
ਬਾਰਡਰ ਤੇ ਕੋਈ ਫੈਰ ਨਹੀਂ ਹੋਇਆ ਲੜਾਈ ਦੌਰਾਨ 'ਚ। ਅੱਛਾ ਇਹ ਢਾਕੇ ਸੀ ਜਰਨਲ ਨਿਆਜ਼ੀ, ਇਹਨੂੰ ਉਹਨੇ ਕੈਪਚਰ ਕਰ ਲਿਆ। ਬਾਰਡਰ ਤੇ ਤਾਂ ਫੈਰ ਹੋਇਆ ਹੀ ਨਹੀਂ। ਅੱਛਾ ਫਿਰ ਇਹਨੂੰ ਜਦੋਂ ਕੈਪਚਰ ਕਰ ਲਿਆ ਤਾਂ ਫਿਰ ਇਹਦੇ ਕੋਲ ਰੁਕੇ ਬਣਵਾ ਕੇ ਨਾ, ਹਾਂ। ਤੇ ਜਹਾਜ਼ਾਂ ਤੇ ਚੜ੍ਹ ਕੇ ਤੇ ਉਹ ਸੁੱਟਦੇ ਫਿਰ ਜਾਣ ਵੀ ਤੁਹਾਡਾ ਜਰਨਲ ਕੈਦ ਹੋ ਗਿਆ, ਤੁਸੀਂ ਵੀ ਹਥਿਆਰ ਛੱਡ ਦਿਓ, ਅੱਛਾ ਪਾਕਿਸਤਾਨੀ ਫੌਜ ਨੂੰ ਯਾਨੀ ਕਿ ਪੈਗਾਮ ਦਿੰਦੇ ਹਨ। ਪੈਗਾਮ ਦਿੰਦੇ ਹਨ। ਅੱਛਾ ਇਹ ਨਹੀਂ ਹਨ ਮੰਨਦੇ। ਫਿਰ ਉਹ ਅੰਦਰੋਂ ਅੰਦਰ ਲੜਾਈ ਰਹੀ, ਅੰਦਰੋਂ ਅੰਦਰ। ਤੇ ਉਹਨਾਂ ਦਾ ਜ਼ਿਆਦਾ ਜ਼ੋਰ ਸੀ ਜਿੱਥੇ ਅਸੀਂ ਸਨ, ਉਹ ਫਰੀਦਪੁਰ ਦੇ ਲਾਗੇ ਮਦਾਰੀਪੁਰ, ਅੱਛਾ ਉੱਥੇ ਇੱਕ ਨਜ਼ਰ ਸ਼ੌਕਤੁੱਲਾ ਖਟਕ ਸੀ। ਇਹ ਬੰਗਾਲ ਵਿੱਚ ਫਰੀਦਪੁਰ ਜਿਹੜੇ ਦੱਸੇ ਤੁਸੀਂ ਹਾਂ। ਆ ਫਰੀਦਪੁਰ, ਅੱਛਾ ਤੇ ਫਰੀਦਪੁਰ ਦੇ ਨਾਲ ਇੱਕ ਮਦਾਰੀਪੁਰ ਉਹਦੀ ਤਹਿਸੀਲ ਗਈ ਮਦਾਰੀਪੁਰ ਠੀਕ ਹੈ। ਉੱਥੇ ਹੀ ਸਾਂ। ਉੱਥੇ ਮੁਫਤੀ ਬਾਬੇ ਦਾ ਬੜਾ ਜ਼ੋਰ ਸੀ। ਅੱਛਾ ਤੇ ਮੇਜਰ ਖਟਕ ਸੀ ਜਿਹੜਾ, ਜਦੋਂ ਅਸੀਂ ਬਿਡਰ ਨਾਲ ਕੀਤੀ ਹੈ ਨਾ, ਹਾਂ ਤੇ ਅਸੀਂ ਆਉਣਾ ਸੀ ਫਰੀਦਪੁਰ ਨੂੰ। ਅੱਗੇ ਉਹਨਾਂ ਰੋਡ ਬਲਾਕ ਕੀਤਾ ਦਾ ਸੀ। ਅੱਛਾ ਅੱਗੇ ਪੁਲ ਆਇਆ ਤੇ ਪੁਲ ਦੇ ਨਾਲ ਸਾਡੀਆਂ ਗੱਡੀਆਂ, ਪੁਲ ਟੁੱਟ ਗਿਆ ਤੇ ਗੱਡੀ ਵੀ ਉੱਡ ਗਈ। ਅੱਛਾ ਉਹਨਾਂ ਮਿਹਨਤ ਲਾਇਆ ਮੈਂ ਸੀ। ਸਲਾਹ ਦਾ ਤੇ ਫਿਰ ਗੱਡੀਆਂ ਉੱਥੇ ਗਏ, ਕਾਨਫਰੰਸ ਰੁਕ ਗਈ। ਮੇਰੇ ਗੋਲੀ ਲੱਗ ਗਈ। ਮੇਰੇ ਨਾਲ ਮੇਰਾ ਨੰਬਰ 2 ਸੀ ਲੇਸਰ ਦਾ, ਬਲੋਚ ਅੱਛਾ ਗਨ ਦਾ। ਗਨਮੈਨ ਅਸੀਂ ਜਦ ਜ਼ਖਮੀ ਹੋ ਗਏ ਦੋਏ। ਅਸੀਂ ਉਹ ਸਾਡੇ ਕੋਲ ਪਟੇ ਵਾਲੀ ਗਨ ਸੀ, ਅੱਛਾ ਪਟੇ ਵਾਲੀ ਉਹ ਐਲਐਮਜੀ ਜਿਹੜੀ ਐਲਮ ਜੀ, ਅੱਛਾ ਜਿਸ 'ਚ ਪਟਾ ਪੈਂਦਾ ਸੀ, ਆਹ ਉਹੀ ਸਾਡੇ ਕੋਲ ਉਹਦੇ ਨਾਲ ਫਾਇਰ ਕਰਦੇ ਪਏ ਹੁੰਦੇ। ਪਿੱਛੋਂ ਕਹਿੰਦੇ ਬੰਨ ਕੇ ਬਰਸਟ ਮਾਰਿਆ, ਹਾਂ ਉਹ ਸਾਡੇ ਗੋਲੀਆਂ ਲੱਗ ਗਈਆਂ। ਕਿੱਥੇ ਲੱਗੀ ਜੀ ਨਿਸ਼ਾਨ ਹੈ ਜੀ ਮੇਰੇ ਆਹ ਨਿਸ਼ਾਨ ਹੋਇਆ। ਦਿਖਾਓ ਨਿਸ਼ਾਨ ਇੱਥੇ ਇਹ ਲੱਗੀ ਇੱਧਰ ਨੂੰ ਲੱਗੀ ਤੇ ਇੱਧਰ ਨੂੰ ਨਿਕਲੀ ਨਹੀਂ, ਵਿੱਚ ਗਮਾਨੀ ਫਟ ਗਈ, ਅੱਛਾ ਮਗਰੂ ਕੱਢੀ ਸੀ। ਅੱਛਾ ਇਹ ਠੀਕ ਇਹ ਫਿਰ ਆਉਂਗੇ ਆਰਾਮ ਆਇਆ, ਨਸਦਿਆਂ ਤਾਂ ਇਦਾਂ ਟ੍ਰੀਟਮੈਂਟ ਕੋਈ ਨਹੀਂ ਹੋਈ। ਅੱਛਾ ਉਹ ਫਿਰ ਮੇਜਰ ਖਟਕ ਨੂੰ ਪਤਾ ਲੱਗਿਆ ਕਿ ਉਸਤਾਦ ਉਹ ਮੈਂ ਲੈਸਨਾ ਕੀ ਬਣਾ ਦਿੰਦੇ। ਅੱਛਾ ਤੇ ਉਸਤਾਦ ਨਜ਼ੀਰ ਜ਼ਖਮੀ ਹੋ ਗਿਆ। ਬਾਕੀ ਦੁਨੀਆ ਬੜੀ ਹੀ ਰਾਜ ਪਈ ਦੀ। ਉਹ ਵੀ ਸਾਰੀ ਜ਼ਖਮੀ ਸੀ ਜਾਂ ਕੋਈ ਸ਼ਹੀਦ ਹੋ ਗਏ ਹਨ? ਨਹੀਂ ਕੋਈ ਜ਼ਖਮੀ ਸਨ, ਕੋਈ ਸ਼ਹੀਦ ਹੋਏ ਸਨ, ਅੱਛਾ ਲੇਕਿਨ ਉਹਨਾਂ ਆਖਿਆ ਵੀ ਇਸ ਬੰਦੇ ਨੂੰ ਛੱਡ ਕੇ ਨਹੀਂ ਜਾਣਾ, ਠੀਕ ਹੈ ਕਿਉਂਕਿ ਮੇਰੀਆਂ ਉੱਥੇ ਬਾਰਡਰ ਤੇ ਜਗ੍ਹਾ ਗਿਆ ਸੀ ਜਿੱਥੇ ਇੱਕ ਮਿੰਟ ਸਾਹ ਨਹੀਂ ਨਿਕਲਦਾ ਤੇ ਫੈਰ ਬੜਾ ਹੁੰਦਾ ਸੀ। ਫਿਰ ਸਾਨੂੰ ਲੈਣ ਗਏ, ਬਾਕੀ ਦੁਨੀਆ ਨੱਠ ਗਿਆ ਸੀ, ਫਿਰ ਉੱਥੇ ਹੀ ਰੋਕ ਦਿੱਤੇ, ਅੱਛਾ ਉਸੇ ਹੀ ਪੁੱਲ ਤੇ। ਅੱਛਾ ਬਾਕੀ ਸਾਰਾ ਬੰਗਾਲ ਕੈਪਚਰ ਹੋ ਗਿਆ। ਅੱਛਾ ਤੇ ਮੇਜਰ ਖਟਕ ਆਖਦਾ ਸੀ ਭਈ ਉਸਤਾਦ ਨਜ਼ੀਰ ਦੁਸ਼ਮਣ ਦਾ ਕੈਦੀ ਨਹੀਂ ਹੋਣਾ, ਠੀਕ ਹੈ ਕੈਦੀ ਨਹੀਂ ਹੋਣਾ, ਲੜ ਕੇ ਮਰ ਜਾਣਾ। ਸਾਡੇ ਕੋਲ ਅਸਲਾ ਬੜਾ ਸੀ, ਪੂਰੀ ਯੂਨਿਟ ਦਾ ਅਸਲਾ ਸੀ, ਠੀਕ ਹੈ ਤੇ ਅਸੀਂ ਬੰਦੇ ਹਾਂ 27 ਟੋਟਲੀ ਆਪਣੀ ਯੂਨਿਟ ਦੇ 27 ਬੰਦੇ ਤੁਸੀਂ 27 ਬੰਦੇ, ਬਾਕੀ ਨੱਠ ਗਏ। ਅੱਛਾ ਕੋਈ ਆਉਣ ਨਾ ਸੀਗਾ, ਕੋਈ ਆਉਣ ਨਾ ਸੀਗਾ, ਨੱਠ ਗਏ। ਅਸੀਂ 27 ਬੰਦੇ ਰਹਿ ਗਏ। ਇੱਕ ਮੇਜਰ ਖਟਕ, ਸ਼ੌਕਤੁੱਲਾ ਖਟਕ, ਅੱਛਾ ਉਹ ਫਿਰ ਆਖਣ ਲੱਗਾ ਕੈਦੀ ਨਹੀਂ ਹੋਣਾ। ਮੈਂ ਠੀਕ ਹੈ, ਕੈਦੀ ਨਹੀਂ ਹੋਣਾ। ਸਾਡੇ ਕੋਲ ਹਰ ਕਿਸਮ ਦੇ ਹਥਿਆਰ ਹਨ, ਗੋਲੇ ਚਲਾਉਂਦੇ ਰਹੇ, ਗੋਲੀਆਂ ਚਲਾਉਂਦੇ ਰਹੇ। ਉੱਥੇ ਤੁਸੀਂ ਆਪਣੀਆਂ ਪੋਜੀਸ਼ਨਾਂ ਲੈ ਲਈਆਂ ਹੈ ਆਹੋ ਨਾਲ ਪੁਲ ਦੇ ਨਾਲ ਨਹੀਂ ਨੀਵੀਆਂ ਜਗ੍ਹਾ ਹੁੰਦੀਆਂ ਥੱਲੇ ਵਾਲਾ, ਉਹਨਾਂ ਤੇ ਅਸੀਂ ਆਪਣਾ ਦਫਾ ਬਣਾ ਲਿਆ। ਉੱਤੇ ਮੋਰਚੇ ਬਣਦੇ ਹਨ, ਉਹਨਾਂ ਬਣਾਏ ਨੇ ਅੱਛਾ ਇੱਕ ਦੋ ਮੋਰਚਾ। ਉਹਨਾਂ 'ਚ ਮੇਜਰ ਖਟਕ ਨੇ ਆਪਣਾ ਹਥਿਆਰ ਲੈ ਕੇ ਫਾਇਰ ਕਰਦਾ ਰਿਹਾ। ਇੰਨਾ ਕੁ ਫਾਇਰ ਕੀਤਾ ਮੇਜਰ ਖਟਕ ਨੇ ਕਿ ਬੰਦਾ ਖੋਕਿਆਂ ਦੇ ਨਾਲ ਖਲੋਤਾ ਚੁੱਪ ਜਾਂਦਾ। ਅੱਛਾ ਇੰਨਾ ਕੁ ਫਾਇਰ ਉਹਨੇ ਕੀਤਾ। ਤੇ ਫਿਰ ਉਹਨਾਂ ਦਾ ਇੱਕ ਮੇਜਰ ਖਲੀਲ ਸੀ ਕੋਈ, ਉਹਨਾਂ ਦਾ ਉਹ ਮੁਸਲਮਾਨ ਹੀ ਉਹਨਾਂ ਦਾ ਮੇਜਰ ਖਲੀਲ EVR ਫੌਜ ਦਾ ਸੀ, ਅੱਛਾ ਜਿਹੜਾ ਯਾਨੀ ਕਿ ਉਹਦੀ ਉਹ ਬਣਾਈ ਦੀ ਸੀ ਉਹਨਾਂ ਮੁਕਾਮੀ ਪੁਲਿਸ ਦੀ ਬਣਾਈ ਦੀ ਸੀ, ਮੁਕਾਮੀ ਜਿਹੜੀ ਫੌਜ। ਆਰਮੀ ਗਈ ਉਹ ਵੀ। ਹਾਂਜੀ ਉਹ ਕਿਤੇ ਉਹਨੂੰ ਕਿਤੇ ਉਹਨਾਂ ਦਾ ਟੈਲੀਫੋਨ ਰਾਬਤਾ ਹੋਇਆ ਸੀ ਮੇਜਰ ਖਟਕ ਸਾਹਿਬ ਨਾਲ। ਖਟਕ ਸਾਹਿਬ ਨਾਲ। ਅੱਛਾ ਉਹਨਾਂ ਆਖਿਆ ਵੀ ਜੇ ਤੇ ਉਹ ਜਿੰਦਾ ਹੈ ਹੂੰ ਤੇ ਸੜਕ ਤੇ ਖੜੋ ਕੇ ਕੋਈ ਆਵਾਜ਼ ਦੇਵੇ। ਉਹਨਾਂ ਸਪੀਕਰ ਲਾਏ ਦੇ ਹਨ ਸਾਡੇ, ਇਹ ਜਿਸ ਤਰ੍ਹਾਂ ਬੰਨ ਇਸ ਤਰ੍ਹਾਂ ਚਵੱਕੇ ਚ ਅੱਛਾ ਤੇ ਤਰਾਂਦੇ ਹਨ ਵੀ ਤੁਹਾਡੇ ਤੇ ਫਖਰੇ ਹਿੰਦ ਦਾ ਹਮਲਾ ਹੋਣੇ ਵਾਲਾ ਹੈ, ਅੱਛਾ ਹਥਿਆਰ ਛੱਡ ਦਵੋ। ਅਸੀਂ ਹਥਿਆਰ ਨਹੀਂ ਸੁੱਟਦੇ। ਅੱਛਾ ਉਹ ਫਿਰ ਜਦੋਂ ਉਹਨ ਟੈਲੀਫੋਨ ਇਹਨੂੰ ਕੀਤਾ ਨਾ ਕਿ ਜੇ ਮੇਜਰ ਖਟਕ ਜਿੰਦਾ ਜੇ ਇੱਥੇ ਹੈ ਹੂੰ ਤੇ ਫੈਰ ਨਾ ਕਰੋ ਤੇ ਸੜਕ ਤੇ ਖੜੋ ਕੇ ਤੇ ਹੱਥ ਖੜਾ ਕਰ। ਅੱਛਾ ਇਹਨੇ ਫਿਰ ਇੱਕ ਬੰਦੇ ਨੂੰ ਆਖਿਆ ਵੀ ਸੜਕ ਤੇ ਚੜ੍ਹ ਕੇ ਤੇ ਹੱਥ ਖੜਾ ਕਰ। ਅੱਛਾ ਉਹ ਫਿਰ ਲੱਗ ਗਈ ਸਰ ਆਣ ਕੇ ਆ ਗਏ। ਫਿਰ ਜਿਸ ਤਰ੍ਹਾਂ ਮਰਾੜੇ ਦਾ ਮੇਲਾ ਲੱਗਦਾ ਵੱਡਾ,
ਅੱਛਾ ਸੰਗਤ ਆ ਗਈ ਬੇਤਚੀ ਨਹੀਂ ਕਿ ਤੁਹਾਡੇ 27 ਬੰਦਿਆਂ ਦੀ ਵਜ੍ਹਾ ਨਾਲ ਉਹ ਸਾਰੇ ਡਿਸਟਰਬ ਹੋਣਗੇ, ਪਤਾ ਨਹੀਂ ਕਿੰਨੇ ਜੀ ਨੇ। ਕਿੰਨੇ ਜੀ ਨਾਲੇ ਅਸੀਂ ਦਫਾ ਸਨ ਤੁਸੀਂ ਇਹ ਦਫਾ ਤੇ ਉਹ ਆਉਂਦੇ ਹਨ, ਉਹਨਾਂ ਦਾ 1800 ਆਦਮੀ ਮਾਰਿਆ ਸੀ ਸਾਡੇ 27 ਬੰਦੇ, 57 ਬੰਦਿਆਂ ਮਾਸ਼ਾਅੱਲਾ ਜੀ ਮਾਸ਼ਾਅੱਲਾ, ਜ਼ਬਰਦਸਤ 1800 ਬੰਦਾ ਮਾਰਿਆ ਸੀ ਉਹਨਾਂ ਦਾ। ਬੜੀ ਗੱਲ। ਤੇ ਸਾਡੇ 11 ਬੰਦੇ ਮੋਏ ਹਨ, ਸਾਡੇ ਜਿਹੜੇ ਬਾਅਦ ਮੋਏ ਉਹ ਵੀ ਨਾ ਜ਼ਖਮੀ ਹੋਏ ਮੇਰੇ ਸ਼ਹੀਦ ਹੋ। 27 ਚ ਜਿਹਨਾਂ ਚ 2 ਇੰਚ ਮਾਰਿਆ ਤੇ ਬਾਕੀ 9 ਹੋਰ ਸਨ। ਅੱਛਾ ਫਿਰ ਅੱਗੇ ਕੀ ਹੋਇਆ? ਅੱਗੇ ਫਿਰ ਉਹ ਮੇਜਰ ਕਲੀਬ ਨੇ ਸਾਡੇ ਦੁਆਲੇ ਪੈਰਾ ਲਾਤਾ। ਅੱਛਾ ਫੌਜ ਆਪਣੀ ਦਾ ਬੇੜੇ ਨੂੰ ਕਿਸੇ ਨੂੰ ਉਹ ਵੀ ਨਹੀਂ ਗੁਆਖੇਗਾ, ਜਿਹੜਾ ਉਹ ਵੀ ਕਰੇਗਾ ਤੇ ਉਹਨੂੰ ਮੈਂ ਉਹਦੇ ਨਾਲ ਉਹਨੂੰ ਬੜਾ ਸਖਤੀ ਨਾਲ ਪੇਸ਼ ਆਵਾਂਗਾ। ਠੀਕ ਹੈ। ਉਹ ਫਿਰ ਚਲੇ ਗਏ ਵਾਪਸ। ਸ਼ਾਮੀ ਸਾਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਡੀਗਰ ਦੇ ਨਾਲ। ਅੱਛਾ ਪੂਰੀ ਜਿਹੜੇ 27 ਬੰਦੇ ਹਨ ਉਹਨਾਂ ਨੂੰ? ਉਹਨਾਂ ਹਥਿਆਰ ਲੈ ਲਏ ਨੇ। ਅੱਛਾ ਹਥਿਆਰ ਲੈ ਕੇ ਤੇ ਉਹ ਟੁਰ ਗਏ ਨਾ। ਸਾਡੇ ਦੁਆਲੇ ਉਹ ਪੈਰਾ ਲਾ ਗਏ ਨੇ ਵੀ ਸਮਾਂ ਹੁਣ ਤੁਸੀਂ। ਕੋਈ 11 ਕੁ ਵਜੇ ਉਹਨਾਂ ਫਿਰ ਖਾਣਾ ਭੇਜਿਆ ਅੱਛਾ ਰਾਤ ਦੇ। ਉਹ ਖਾਣਾ ਖਾਧਾ ਤਾਂ ਸਵੇਰੇ ਉਹ ਮੇਜਰ ਦੇ ਮੂੰਹ ਨੂੰ ਉਹਨਾਂ ਬੈਂਡ ਬਾਜਾ ਭੇਜਿਆ। ਇਸ ਤਰ੍ਹਾਂ ਸ਼ਾਦੀ 'ਚ ਬਹਿ ਸ਼ਾਦੀ ਦੇ ਵਿੱਚ ਬਾਜਾ ਵਜਾਉਂਦੇ, ਹਾਂ ਹਾਂ ਇਸ ਤਰ੍ਹਾਂ ਬਾਜਾ ਆਇਆ। ਫਿਰ ਉਹ ਬਾਜੇ ਦੇ ਨਾਲ ਬਾਜਾ ਵਜਾਈ ਜਾਂਦੇ ਹਨ ਤੇ ਨਾਲ ਸਾਨੂੰ ਨਾ ਖੜਿਆ ਸ਼ਿੰਗਾਰ ਨਾਲ ਖੜਿਆ। ਫਿਰ ਉਹ ਵਿੱਚ ਉਹਨਾਂ ਨੇ ਆਪਣੀ ਇੱਜ਼ਤ ਦੱਸੀ ਕਿ ਅਸੀਂ ਲੈਂਦੇ ਨੇ ਫੜ ਕੇ, ਜਾਂ ਤੁਹਾਡੀ ਇੱਜ਼ਤ ਉਹਨਾਂ ਨੇ ਕੀਤੀ? ਉਹਨਾਂ ਪਤਾ ਨਹੀਂ, ਇਹ ਉਹਨਾਂ ਨੂੰ ਪਤਾ ਕਿ ਸਾਨੂੰ ਉਹਨਾਂ ਬੜੇ ਸ਼ਿੰਗਾਰ ਨਾਲ ਖੜਿਆ ਕਿ ਮੇਜਰ ਸਾਡੇ ਨਾਲ ਇੱਕ ਮੇਜਰ ਸੀ, ਬਾਕੀ ਪਤਾ ਨਹੀਂ ਪੁੱਛਦਾ। ਅੱਛਾ ਉਹਨਾਂ ਬੜੀ ਇੱਜ਼ਤ ਨਾਲ ਸਾਨੂੰ ਖੜਿਆ। ਜਿੱਥੇ ਉਹਨਾਂ ਦਾ ਬਹੁਤਾ ਕੈਂਪ ਸੀ ਉੱਥੇ ਲੈ ਗਏ। ਉਹ ਕਿਹੜਾ ਸ਼ਹਿਰ ਸੀ ਜਿੱਥੇ ਪੂਰਾ ਕੈਂਪ ਸੀ ਉਹਨਾਂ ਦਾ? ਜੰਗਲ 'ਚ ਗਏ। ਚੰਗਾ ਸ਼ਹਿਰ। ਬਾਜ਼ਾਰੀ ਉਹਨੂੰ ਆਖਦੇ ਹਨ। ਅੱਛਾ ਬਾਜ਼ਾਰੀ ਹੀ ਲੱਗੇ। ਉਸ ਤੋਂ ਬਾਅਦ ਫਿਰ ਤੁਸੀਂ ਕਿੰਨੀ ਦੇਰ ਕੈਦ ਰਹੇ ਤੇ ਕਿਸ ਹਾਲਤ ਵਿੱਚ ਕੈਦ ਰਹੇ? ਉਹ ਫਿਰ ਉੱਥੇ ਸਾਨੂੰ ਅਸੀਂ ਤਾਂ 2 ਬੰਦੇ ਚਲੇ ਗਏ ਉੱਥੋਂ ਤੇ ਆਹ ਜਾਣਾ ਹੈ ਹਸਪਤਾਲ ਇਲਾਜ ਕਰਾਉਣਾ। ਤੁਹਾਡੇ ਸੱਟ ਲੱਗੀ ਸੀ? ਹਾਂ ਤੇ ਉੱਥੇ ਰਾਤ ਨੂੰ ਸਾਡੇ ਕੋਲ ਸਿਵਲ ਆਈ ਆ, ਕੋਈ 10 ਵਜੇ ਸ਼ੁਰੂ ਹੋ ਗਈ ਆ। ਉਹਨਾਂ ਮਾਰ ਮਾਰ ਕੇ ਸਾਡਾ ਲੂੰਗੜੀ ਕੱਢ ਲਿਆ। ਸਿਵਲ ਜਿਹੜੀ ਆਬਾਦੀ ਸੀ, ਸਿਵਲ ਲੋਕ ਸਿਵਲ ਤੁਹਾਨੂੰ ਵੀ ਮਾਰਿਆ? ਸਾਨੂੰ ਬੜਾ ਮਾਰਿਆ, ਸਖਤ ਮਾਰਿਆ। ਇੰਨਾ ਕੁ ਮਾਰਿਆ ਕਿ ਉਹ ਮਾਰ ਕਿਆਮਤ ਤੱਕ ਨਹੀਂ ਭੁੱਲਣੀ। ਪੈਸਾ ਧੇਲਾ ਵੀ ਖੋਹ ਲਿਆ, ਸੇਫਟੀ ਤੱਕ ਖੋਹ ਲਿਆ। ਉਹ ਫਿਰ ਸਵੇਰੇ ਆਇਆ ਉਹ ਮੇਜਰ ਖਲੀਲ। ਉਹਨਾਂ ਆਖਿਆ ਉਸਤਾਦ ਨਜ਼ੀਰ ਕੋਈ ਕੀ ਹਾਲ ਹੈ? ਠੀਕ ਹੈ। ਮੈਂ ਆਖਿਆ ਸਿਰ ਦੇਖੋ ਮੇਰਾ, ਬਾਕੀ ਜਿਸਮ ਦੇ ਪੈਸੇ ਵੀ ਲੈ ਗਏ ਨੇ। ਇਹ ਜਿਹੜਾ ਮੇਰਾ ਸਾਥੀ ਸੀ ਨਾ ਨੰਬਰ 2 ਹਾਂਜੀ ਬਲੋਚ ਲੇਸਰ ਵਾਲਾ, ਉਹ ਬਾਥਰੂਮ ਗਿਆ ਦਾ ਸੀ। ਅੱਛਾ ਉਹਨਾਂ ਆਖਿਆ ਤੂੰ ਬਹਿ, ਤੈਨੂੰ ਮੈਂ ਜੇਲ੍ਹ ਛੱਡ ਆਉਣਾ ਬਾਕੀ ਬੰਦਿਆਂ ਕੋਲ, ਤੇ ਉਹਨੂੰ ਆਣ ਕੇ ਲੈ ਜਾਵਾਂਗਾ। ਇਹ ਕਿਹਨਾਂ ਆਖਿਆ? ਮੇਜਰ ਖਲੀਲ ਉਹਨਾਂ ਨੇ, ਅੱਛਾ ਅੱਛਾ ਜਿਹੜਾ ਉਹਨਾਂ ਦਾ ਬਖਤੇ ਹਾਕਮ ਸੀ। ਅੱਛਾ ਤੁਹਾਨੂੰ ਆਖਿਆ ਕਿ ਤੈਨੂੰ ਮੈਂ ਲੈ ਜਾਣਾ, ਹਾਂ। ਤੇ ਜਿਹੜਾ ਤੇਰਾ ਨਾਲ ਦਾ ਸਾਥੀ ਹੈ ਜਾਂ ਦੂਸਰੇ ਲੋਕ ਨੇ ਉਹਨਾਂ ਨੂੰ ਮੈਂ ਬਾਅਦ ਚ ਆ ਕੇ ਲੈ ਨਹੀਂ, ਇੱਕੋ ਕੁ ਬੰਦਾ ਸੀ ਮੇਰੇ ਨਾਲ। ਦੂਏ ਨੇ ਬਲੋਚ। ਬਾਕੀ ਬਲੋਚ ਕੇ ਬਾਕੀ ਹੋਰ ਤੇ ਬੜੀ ਦੁਨੀਆ ਸੀ ਤੇ ਉਹਨਾਂ ਨਾਲ ਸਾਡਾ ਤਲਕ ਕੋਈ ਨਹੀਂ ਸੀ। ਠੀਕ ਹੈ। ਤਲਕ ਜਿਹੜਾ ਉਹਦਾ ਜਿਹੜਾ ਸਾਥੀ ਹੋਏ, ਹਾਂਜੀ ਉਹ ਮੈਨੂੰ ਜੇਲ੍ਹ 'ਚ ਲੈ ਗਿਆ। ਅੱਛਾ ਮੈਨੂੰ ਕੋਈ 2-3 ਡੱਬੇ ਉਹਨੂੰ ਸੀਟਾਂ ਲੈ ਦਿੱਤੇ ਨੇ। 2 ਕੱਪੜੇ ਉਹਨੂੰ 2 ਜੋੜੇ ਉਹਨੂੰ ਕੱਪੜੇ ਜਾ ਕੇ ਭੇਜੇ ਨੇ, ਤੌਲੀਆ ਛੌਲੀਆ ਭੇਜਿਆ। ਹਾਲਾਂਕਿ ਮੇਰਾ ਵਾਕਫ ਨਹੀਂ ਸੀ ਉਹ ਮੇਜਰ ਖਲੀਲ ਦੇ ਉਹਦੇ ਸ਼ੌਕਤ ਦੇ ਖਟਕ ਸਾਹਿਬ ਦੇ ਮੂੰਹ ਨੂੰ। ਹਾਂ। ਅੱਛਾ ਠੀਕ ਹੋ ਗਿਆ। ਉਹ ਫਿਰ ਉਹਨੂੰ ਲਿਆਂਦਾ ਹੀ ਨਹੀਂ। ਸਾਡਾ ਫਿਰ ਪਾਕਿਸਤਾਨ ਜਾਣ ਕੇ ਤੇ ਫਿਰ ਮੁਲਾਕਾਤ ਹੋਈ ਆ ਬੜੇ ਅਰਸੇ ਤੋਂ ਮੇਜਰ ਬਾਅਦ। ਖਟਕ ਸਾਹਿਬ ਨਾਲ ਨਹੀਂ ਇਹਦੇ ਨਾਲ ਬਲੋਚ ਨਾਲ। ਅੱਛਾ। ਬਲੋਚ ਕੱਢ ਕੇ ਤੇ ਮਿਲਿਆ ਹੀ ਨਹੀਂ ਮੁੜ। ਤੇ ਤੁਹਾਡਾ ਫਿਰ ਕੀ ਬੀਤੀ? ਤੁਸੀਂ ਕਿਸ ਹੱਦ ਤੱਕ ਪਹੁੰਚੇ ਹੋ ਫਿਰ? ਉਹ ਫਿਰ ਉੱਥੇ ਸਾਨੂੰ ਨਾ ਇਕੱਠਿਆਂ ਕੀਤਾ, ਇਕੱਠਿਆਂ ਕਰਕੇ ਤੇ ਫਿਰ ਉਹਨਾਂ ਸਾਡੀ ਤਲਾਸ਼ੀ ਲਈ ਹੈ। ਜਿੰਨੇ ਪੈਸੇ ਸਨ ਉਹਨਾਂ ਇਕੱਠੇ ਕਰਕੇ ਉਹਨਾਂ ਨੂੰ ਅੱਗ ਲਾਤੀ ਹੈ। ਤੇ ਫਿਰ ਇਹ ਗਿਆ ਯਾਨੀ ਕਿ ਇੰਡੀਆ ਸ਼ਹਿਰ ਸੀ ਗਿਆ? ਬਿਹਾਰ ਇਲਾਕੇ 'ਚ ਗਏ ਸੀ। ਅੱਛਾ ਉੱਥੇ ਵੀ ਅਸੀਂ ਤੇ ਰਹੇ ਹਾਂ। ਅੱਛਾ ਸਾਡਾ ਜਿਹੜਾ ਕੈਂਪ ਕਮਾਂਡਰ ਸੀ ਉਹ ਸਿੱਖ ਸੀ, ਮੋਨਾ ਸਿੰਘ। ਉਹਨੇ ਸਾਨੂੰ ਬੜੀ ਸਹੂਲਤ ਦਿੱਤੀ ਹੈ। ਅੱਛਾ ਹਾਂ। ਇੱਕ ਦਿਨ ਸਾਡੇ ਪਾਕਿਸਤਾਨ ਇੱਕ ਦਿਨ ਉਹਨਾਂ ਆਖਿਆ ਕੋਈ ਸਾਲ ਗੁਜ਼ਰ ਗਿਆ ਦਾ ਸੀ। ਉਹਨਾਂ ਆਖਿਆ ਯਾਰ ਆਟਾ ਛਾਟ ਹੋ ਗਿਆ, ਇੱਕ ਟਾਈਮ ਭੱਤ ਖਾਇਆ ਕਰੋ। ਭੱਤ ਚੌਲਾਂ ਨੂੰ ਆਖਦੇ ਨੇ। ਅੱਛਾ ਇੱਕ ਟਾਈਮ ਭੱਤ ਖਾਇਆ ਕਰੋ। ਤੇ ਇਹਨਾਂ ਆਖਿਆ 1 ਵਜੇ ਦੀਆਂ ਖਬਰਾਂ ਦਿੰਦੀਆਂ ਜੀ, ਤੇ 5 ਵਜੇ ਪਾਕਿਸਤਾਨ ਨੇ ਦਵਾਈ ਪਾ ਮੁਗਲ ਆਜ਼ਮ ਮਾਰੇਂਗੇ। ਜਦੋਂ ਪਾਕਿਸਤਾਨ ਦੇ ਸਨ ਇਕੱਠੇ ਹੋਣ, ਉਹ ਫਿਲਮਾਂ ਦਿਖਾਉਂਦੇ ਸੈਲਮੇ ਤੇ ਦਿਖਾਉਂਦੇ ਆ ਫਿਲਮ? ਬੜੇ ਸੈਲਮੇ ਦਿਖਾਉਂਦੇ ਹਨ। ਅੱਛਾ ਰੋਜ਼ ਸਲਮਾ। ਬਾਕੀ ਉਹਨਾਂ ਸਾਨੂੰ ਸਮਾਨ ਦਿੱਤਾ ਸੀ, ਢੋਲ ਦਿੱਤਾ ਸੀ ਭਈ ਭੰਗੜਾ ਸ਼ੰਗੜਾ ਮਾਰਨੇ ਵਾਲੇ। ਜਨਾਨੇ ਮਰਦਾਨੇ ਉਦੋਂ ਸੌਂਗ ਬਣਦੇ ਰਹੇ ਨਾ, ਬੁੱਢੀਆਂ ਬੰਦੇ ਬਣ ਕੇ ਗੀਤ ਗਾਣੇ।
ਉਹਨਾਂ ਸਮਾਨ ਦਿੰਦਾ ਸੀ ਭਈ ਨਾਈਟ ਆਪ ਵੀ ਕਰੋ ਆਪਣਾ ਸ਼ੁਗਰ ਮਗਲ ਬਣਾਓ ਕਿ ਬੋਰ ਨਾ ਹੋਣ ਹੈ ਬੋਰ ਨਾ ਹੋਣ। ਕਿਸੇ ਹੋਰ ਪਾਸੇ ਨਾ ਸਿਰ ਨਾ ਜਾਏ। ਕੰਟੀਨ ਵਿੱਚ ਸੀ, ਅੱਛਾ, ਉਹਨਾਂ ਸਹੂਲਤ ਦਿੰਦੇ ਹਨ, ਤਨਖਾਹ ਦਿੰਦੇ ਹਨ, ਤਨਖਾਹ ਤੁਹਾਨੂੰ ਮਿਲਦੀ ਸੀ? ਕੋਪਨ ਮਿਲਦੇ ਹਨ ਉੱਥੇ। ਅੱਛਾ ਅੱਛਾ। ਤੇ ਇਹ ਤਨਖਾਹ ਲਓ ਤੇ ਐਸੇ ਕੰਟੀਨ ਤੇ ਚਲੇ ਗਈ ਹੋਰ ਸੌਦਾ ਕਿਤੇ ਜਿਹੜਾ ਲੈਣਾ ਲਓ, ਅੱਛਾ ਸਹੂਲਤਾਂ ਹਨ। ਅੱਛਾ। ਤੇ ਸਾਡਾ ਅਸੀਂ ਤੇ ਬੜਾ ਚੰਗੇ ਦਿਹਾੜੇ ਗੁਜ਼ਾਰੇ ਇਹ ਨੇ। ਤੁਸੀਂ ਕਿੰਨੀ ਦੇਰ ਤੁਸੀਂ ਉੱਥੇ ਤਕਰੀਬਨ ਗੁਜ਼ਾਰੀ ਹੈ? ਅਸੀਂ ਉੱਥੇ 26 ਮਹੀਨੇ ਦੇ ਆ, 27ਵੇਂ ਮਹੀਨੇ ਤਿਆਰੀ ਹੋਈ ਹੈ ਯਾਨੀ ਕਿ ਤੁਸੀਂ 2 ਮਹੀਨੇ ਤੇ 2 ਸਾਲ ਉੱਥੇ ਰਹੇ ਹੋ ਹੈ? ਪੱਕੇ। ਅੱਛਾ, ਉਸ ਕੈਂਪ 'ਚ ਤੁਸੀਂ ਗੁਜ਼ਾਰੇ ਉਸੇ ਨੇ? ਕੰਟ ਬੜਾ ਹੀ ਸਵਾਦ, ਬੜੇ ਸਕੂਨ ਨਾਲ ਕੱਢੇ ਨੇ। ਅੱਛਾ, ਇਹ ਜਿਹੜੇ ਉਹ ਤੁਹਾਡੇ ਬੰਦੇ ਦੇ ਬੱਚੇ ਦੇ ਹਨ, ਤੁਹਾਡੀ ਇੱਕ ਯੂਨਿਟ ਵਾਲੇ ਉਹ ਸਾਰੀਆਂ ਕਿ ਸਾਰੀ ਜਿਹੜੀ ਪਾਕਿਸਤਾਨ ਨਹੀਂ ਆਰਮੀ? ਨਹੀਂ, ਹੂੰ। ਉਹਨਾਂ ਬਣਾਏ ਦੇ ਹਨ ਬੇਬਾਕ ਕੈਂਪ ਹਨ, ਉਹਨਾਂ ਬਣਾਏ ਦੇ ਇੰਡੀਆ 'ਚ। ਅੱਛਾ, ਮੁਖਤਲਿਫ ਜਗ੍ਹਾ ਤੇ ਪਾਰਟੀ ਕੀਤੀ ਦੀ? ਬਾਂਟੀ ਕੀਤੀ ਸੀ। ਅੱਛਾ ਕੋਈ ਕਿਤੇ ਹੀ ਕੋਈ ਕਿਤੇ ਹੀ, ਲਾਦਾ 93,000 ਬੰਦਾ ਹੈ। ਅੱਛਾ ਤੇ ਇੱਕ ਕੈਂਪ ਦੇ ਵਿੱਚ ਕਮ ਸੇ ਜ਼ਿਆਦਾ ਤੋਂ ਜ਼ਿਆਦਾ 3-4 ਰਹੇ, ਬਾਕੀ ਦੂਏ ਅੱਛਾ, ਬਾਕੀ ਦੂਸਰੇ ਕੈਂਪ 'ਚ। ਅੱਛਾ, ਫਿਰ ਇੱਥੇ ਆਉਣ ਦੇ ਦੌਰਾਨ ਮਰਹਲ ਸਾਨੂੰ ਦੱਸੋ ਕਿ ਤੁਸੀਂ ਇੱਥੇ ਫਿਰ ਕਿਸ ਤਰ੍ਹਾਂ ਉੱਥੇ ਵਾਪਸ? ਫਿਰ ਉਹਨਾਂ ਜਦੋਂ ਇਧਰੋਂ ਗਿਆ ਭੱਟੂ, ਅੱਛਾ ਤੇ ਉਹਦੀ ਕੁੜੀ ਬੇਨਜ਼ੀਰ, ਉਦੋਂ ਇਹ ਕੁੜੀਆਂ 'ਚ ਹੀ, ਅੱਛਾ। ਬਾਲੀਆਂ 'ਚ, ਤੇ ਉਂਝ ਜਵਾਨ ਸੀ। ਹੂੰ। ਇਹਨੇ ਜਾ ਕੇ ਆਖਿਆ ਵੇਖਿਆ ਇਹ ਸੁੱਤੇ ਵੀ ਪੁੰਜੇ ਨਾ, ਅੱਛਾ ਮੰਜੀ ਤੇ ਨਹੀਂ ਸੁੱਤੇ। ਉਹਨਾਂ ਆਖਿਆ ਵੀ ਤੁਹਾਨੂੰ ਬਿਸਤਰਾ ਬੁਸਰਾ, ਆਖਿਆ ਮੇਰਾ 93,000 ਬੰਦਾ ਪੁੰਜੇ ਪਿਆ ਦਾ, ਸੁਭਾਨ ਮੈਂ ਕੋਈ ਸੌਣ ਨਹੀਂ ਆਇਆ ਮੰਜੀਆਂ ਤੇ। ਭੁੱਟੋ ਸਾਹਿਬ ਨੇ ਆਖਿਆ? ਭੱਟੂ ਸਾਹਿਬ ਨੇ। ਮਾਸ਼ਾਅੱਲਾ। ਅੱਛਾ ਉਹਨੇ ਆਖਿਆ ਮੈਂ ਆਪਣੀ ਬਾਮ ਵਾਸਤੇ ਤੇ ਆਪਣੀ ਫੌਜ ਵਾਸਤੇ ਹਾਂ, ਦੇਣੀ ਆ ਗੱਲ ਕਰ, ਨਹੀਂ ਦੇਣੀ ਜਵਾਬ ਦੇ। ਉਹ ਫਿਰ ਇਹਦਾ ਮਹਿਦਾ ਹੋ ਗਿਆ। ਅੱਛਾ। ਸਾਨੂੰ ਨਾ ਉਹਦੇ 'ਚ ਇੰਡੀਆ 'ਚ ਹਕੂਮਤ ਉਸ ਵਕਤ ਕਿਹਦੀ ਸੀ? ਯਾਦ ਯਾਦ ਅੱਛਾ ਅੱਛਾ, ਠੀਕ ਮੈਂ ਹੈ। ਕਿਹਦਾ ਨਾਮ ਆ। ਇੰਦਰਾ ਗਾਂਧੀ ਬਾਅਦ 'ਚ ਆਈ ਹੈ? ਇੰਦਰਾ ਗਾਂਧੀ ਨੇ ਉਹਨਾਂ ਹੀ ਤੇ ਹਕੂਮਤ ਆਇਆ ਸੀ। ਇੰਦਰਾ ਗਾਂਧੀ ਪਹਿਲਾਂ ਆਏ ਨਾ, ਕਿ ਨਹਿਰੂ ਤੇ ਇੰਦਰਾ ਗਾਂਧੀ ਉਹ ਸਨ ਪਹਿਲਾਂ। ਅੱਛਾ, ਜਿਹੜੀ ਉਸ ਵਕਤ ਯਾਨੀ ਕਿ ਇੰਦਰਾ ਗਾਂਧੀ ਹੋਰਾਂ ਦੀ ਹਕੂਮਤ ਹੋ ਸਕਦੀ ਹੈ ਨਾ? ਇੰਦਰਾ ਗਾਂਧੀ ਹਕੂਮਤ। ਅੱਛਾ ਕਿਉਂਕਿ ਹਕੂਮਤ ਹੀ ਉਹਨਾਂ ਦੀ ਰਹੀ ਆ ਪੱਕੀ। ਅੱਛਾ, ਤੇ ਫਿਰ ਕਿੰਨੇ ਦਿਨ ਤੁਸੀਂ ਵਾਪਸ ਆਏ ਹੋ? ਜਦੋਂ ਉਹ ਫਿਰ ਕਿਹੜੇ ਕਿਹੜੇ ਮਰਾਹਲ 'ਚ ਤੁਹਾਨੂੰ ਗੁਜ਼ਰਨਾ ਪਿਆ? ਆਉਂਦੇ ਜਿੱਥੇ ਦਿਲ ਕਰਦਾ ਸੀ ਗੱਡੀ ਖਿਲਾਰ ਕੇ ਸੌਦਾ ਸੌਦਾ ਲੈਂਦੇ ਹੁੰਦੇ, ਫਿਰ ਗੱਡੀ ਟੁਰ ਪੈਂਦੀ ਘਰ ਨੂੰ ਆਉਂਦੇ ਫਿਰ ਤੇ ਦਿਖਦੀ ਸਕੂਨ ਨਾਲ ਹੀ ਆਏ ਨੇ। ਅੱਛਾ, ਯਾਨੀ ਕਿ ਵਾਪਸੀ ਤੁਸੀਂ ਗੱਡੀਆਂ 'ਤੇ ਆਏ ਹੋ? ਗੱਡੀਆਂ ਤੇ। ਬੈਰੀ ਜਹਾਜ਼ 'ਤੇ ਨਹੀਂ ਆਏ? ਨਹੀਂ ਇਹ ਬਰਾਸਤਾ ਇੰਡੀਆ ਦੀ ਤਰਫੋਂ ਕਿ ਆਏ ਹੋ? ਆ ਇੰਡੀਆ 'ਚ ਵੈਸੇ ਬਾਗਿਓਂ ਲੰਘੇ ਆ। ਅੱਛਾ ਅੱਛਾ, ਬਾਗ ਨੰਗਰ। ਜਾਂਦੇ ਆ ਕਰਾਚੀਓਂ ਗਏ, ਇੱਕ ਵਾਰੀ ਕਰਾਚੀਓਂ ਗਏ, ਇੱਕ ਵਾਰੀ ਲਾਹੌਰ ਗਏ ਆ। ਕਰਾਚੀ ਤੁਸੀਂ ਕੀ ਹੋ ਗਏ ਜਬ ਬੈਰੀ ਜਹਾਜ਼ 'ਤੇ? ਮੇਰੇ ਜਾ ਕੇ ਇੱਕ ਸ਼ਮੇ ਜਹਾਜ਼ ਸਾਡਾ ਚੱਲ ਰਿਹਾ ਸੀ ਤੇ ਇੱਕ ਸਫੀਨਾਰ। ਸਫੀਨਾਰ ਵਿੱਚ ਜਿਹੜਾ ਉਹ 13 ਦਿਨਾਂ 'ਚ ਪੁੱਜਦਾ ਰਿਹਾ, ਤੇ ਜਿਹੜਾ ਸੀ ਸ਼ਮੇ 'ਚ ਪੁੱਜਦਾ ਰਿਹਾ 13 'ਚ, ਤੇ ਸਫੀਨਾਰ ਵੀ ਜਿਹੜਾ 17 ਦਿਨਾਂ 'ਚ ਪੁੱਜਿਆ। ਉਹ ਸਾਰਾ ਵੱਡਾ ਹੋਏਗਾ ਨਾ ਜ਼ਿਆਦਾ? ਵੱਡਾ ਵੀ ਨਾਲੇ ਉਹ ਸਪਰਿੰਗ ਵਾਲਾ ਸੀ, ਬੜਾ ਸਹੂਲਤ ਸੀ ਉਹਦੇ 'ਚ। ਅੱਛਾ ਤੇ ਇਹ ਵੀ ਇਹਦੇ 'ਚ ਫੱਟੇ ਹਨ ਗੱਡੀਆਂ ਵਾਲੇ। ਅੱਛਾ, ਉਹ ਚੀਜ਼ ਨਹੀਂ ਕਿ ਪਤਾ ਨਹੀਂ ਚੱਲਦਾ ਰਿਹਾ ਜਿਹੜਾ ਸਾਰੇ ਲੱਗਦੇ ਨੇ ਉਹ ਨਹੀਂ? ਬੜਾ ਮਜ਼ਾ ਸੀ ਉਹਦੇ 'ਚ ਸੌਣ ਦਾ। ਅੱਛਾ ਤੇ ਇਹ ਜਿਹੜਾ ਸੀ ਸ਼ਮਸ਼, ਇਹ ਤੇਜ਼ ਸੀ, ਇਹ ਬੜਾ ਤੇਜ਼ ਚੱਲ ਰਹੀ ਸੀ, ਤੇਜ਼ ਗੱਡੀ ਨਹੀਂ ਚੱਲੀ ਸੀ। ਹਾਂ। ਤੇ ਸ਼ਮਸ਼ ਜਿਹੜਾ ਹਾਜੀਆਂ ਵਾਲਾ ਸੀ। ਇੱਧਰ ਆ ਕੇ ਫਿਰ ਤੁਹਾਡਾ ਫਿਰ ਕੀ ਹੋਇਆ? ਤੁਸੀਂ ਇੱਕ ਤੁਹਾਡਾ ਕੈਂਪ ਲੱਗਾ ਜਾਂ ਆਪਣੇ ਆਪਣੇ ਘਰੇ ਆ ਗਏ ਤੁਸੀਂ? ਨਹੀਂ, ਹੂੰ। ਫਿਰ ਲਾਹੌਰ ਆਏ, ਅੱਛਾ ਉੱਥੋਂ ਕੱਪੜੇ ਮਿਲੇ, ਠੀਕ ਹੈ। ਫਿਰ ਉਹ ਜਿੱਥੇ ਤੂੰ ਗਏ ਦੇ ਹੁਣ ਆਪਣੇ ਸੈਂਟਰਾਂ 'ਚ ਗਏ, ਆਪੋ ਆਪਣੇ ਸੈਂਟਰਾਂ 'ਚ ਗਏ। ਅੱਛਾ, ਤੇ ਸਾਡਾ ਸੈਂਟਰ ਬਣਾ ਦੇਣ ਮਾਨਸਰ। ਮਾਨਸਰ ਕੈਂਪ ਹੈ? ਮਾਨਸਰ ਕੈਂਪ। ਹੂੰ। ਮਾਨਸਰ ਅਸੀਂ ਵੀ ਗਏ। ਅੱਛਾ ਉੱਥੇ ਉਹਨਾਂ ਨੂੰ ਆਖਿਆ ਵੀ ਯਾਰ ਸਾਡੀ ਤੇ ਨੌਕਰੀ ਕਿ ਖਰਾਬ ਹੋ ਗਈ ਆ, ਹੁਣ ਕੀ ਕਰਨਾ ਹੈ? ਉਹ ਆਖਣ ਲੱਗੇ ਗਲਗੇਤ ਜਾਣਾ ਪਏਗਾ। ਅੱਛਾ ਗਲਗੇਤ 5 ਸਾਲ ਦਾ ਪੀਰੀਅਡ ਹੋਏਗਾ। ਅੱਛਾ, ਪਤਾ ਨਹੀਂ ਉਹਨੇ ਸਾਨੂੰ ਡਰਾਇਆ ਸੀ, ਬਸ ਸਾਦੇ ਖੋਦੇ ਕੀ ਸਾਰੇ ਠੋਰਾ ਨਹੀਂ ਕਰਨੀ? ਅੱਛਾ, ਉਸ ਤੋਂ ਬਾਅਦ ਫਿਰ ਤੁਸੀਂ ਆ ਕੇ ਤੇ ਆਪਣਾ ਜ਼ਿਮੀਂਦਾਰਾ ਸ਼ੁਰੂ ਕਰ ਲਿਆ? ਮੈਂ ਜ਼ਿਮੀਂਦਾਰ ਹੈ ਕਿ ਜ਼ਮੀਨ ਵੀ ਨਹੀਂ ਐਵੇਂ ਬਸ ਸਾਡੇ ਪਿੰਡ ਜ਼ਮੀਨ ਇਹ ਬੰਨਾ ਸਾਡੇ ਪਿੰਡ ਹੈ। ਹਾਂਜੀ। ਇੱਧਰ ਸਾਡਾ ਤੇ ਇਹ ਟਾਂਡੇ 'ਚ ਅੱਛਾ ਇਹ ਕਿਸੇ ਪੁਰਾਣੇ ਬੰਦੇ ਕੋਲੋਂ ਲੈ ਲਈ ਦੀ ਆ ਕਿਤੇ ਢੱਕੀ ਚਾਰ ਨਹੀਂ। ਅੱਛਾ, ਇਹ ਵੀ ਪਹਿਲੇ ਜ਼ਮੀਨ ਤੁਹਾਡੇ ਪਿੰਡ ਦੀ? ਹੁਣ ਸਾਡਾ ਇਹੋ ਹੀ ਰਕਬਾ, ਤੂੰ ਇਹੋ ਰਾਹ ਹੈ ਹਾਂ। ਇੱਧਰ ਹੀ ਇਹੋ ਰਾਹ। ਅਬ ਜ਼ਮੀਨ ਬਹੁਤ ਕਮ ਹੈ ਤੁਹਾਡੀ ਤੇ ਕਦੇ? ਉਧਰ ਹੈ, ਉਧਰ ਡੇਕ 'ਚ। ਅੱਛਾ, ਉਧਰ ਤੇ ਨਹੀਂ ਹੁਣ ਉਧਰ ਆਂਦੇ ਰਹਿੰਦੇ ਫਸਲ ਵਗੈਰਾ? ਨਾ ਕੱਖ ਨਹੀਂ, ਪਹਿਲਾਂ ਰਹਿੰਦੇ ਰਹੇ ਹਾਂ। ਤੇ ਬਜ਼ੁਰਗੋ ਬਹੁਤ ਸਾਨੂੰ ਮਜ਼ਾ ਆਇਆ ਤੁਹਾਡੀ ਸਾਰੀ ਦਾਸਤਾਨ ਸੁਣ ਕੇ, ਤੇ ਵਿੱਚ ਕੁਝ ਗੱਲਾਂ ਸਾਨੂੰ ਅੱਛੀਆਂ ਲੱਗੀਆਂ, ਕੁਝ ਗੱਲਾਂ ਅੱਛੀਆਂ ਨਹੀਂ ਲੱਗੀਆਂ ਜਿਹੜੇ ਤੁਹਾਡੇ ਤੇ ਜ਼ੁਲਮ ਹੋਏ। ਨਹੀਂ ਨਹੀਂ, ਕੁਝ ਵੀ ਪਰ ਨਹੀਂ। ਖੁਸ਼ੀ ਦੀ ਗੱਲ ਇਹ ਹੈ ਕਿ ਤੁਸੀਂ ਖੈਰੋ ਫੀਤ ਨਾਲ ਅੱਜ ਸਾਡੇ ਕੋਲ ਬੈਠੇ ਹੋ,
ਇਨਸ਼ਾਅੱਲਾ। ਤੇ ਤੁਸੀਂ ਆਪਣੇ ਜ਼ਬਾਨੀ ਕਿਹਾ ਕਿ ਉਸ ਟਾਈਮ ਉੱਥੇ ਜਿਹੜਾ ਕੈਂਪ 'ਚ ਮੈਂ ਵਕਤ ਗੁਜ਼ਾਰਿਆ ਉਹ ਮੈਨੂੰ ਯਾਦ ਰਹੇਗਾ ਇਨਸ਼ਾਅੱਲਾ ਬੜਾ ਹੀ ਚੰਗਾ ਗੁਜ਼ਾਰਿਆ। ਚੰਗਾ ਗੁਜ਼ਾਰਿਆ। ਤੇ ਮੈਂ ਖੁਦ ਉਸ ਕੈਂਪ 'ਚ ਰਹਿ ਕੇ 17-18 ਬੰਦੇ ਪੜਾਏ ਨੇ। ਅੱਛਾ, ਇਹ ਕੁਰਾਨ ਪਾਕ ਪੜ੍ਹਾਉਂਦੇ ਨੇ? ਕੁਰਾਨ ਪਾਕ ਪੜ੍ਹਾਉਂਦੇ। ਸੁਭਾਨ ਅੱਲਾਹ। ਮੈਂ ਵੀ ਪੜਦਾ। ਮਾਸ਼ਾਅੱਲਾ ਜੀ। ਉਹ ਜਿਹਨਾਂ ਲੋਕਾਂ ਨੇ ਤੁਹਾਡੇ ਕੋਲ ਪੜ੍ਹੇ ਦਾ ਅਜੇ ਤੱਕ ਤੁਹਾਨੂੰ ਉਹ ਇਨਸ਼ਾਅੱਲਾ ਯਾਦ ਕਰਦੇ ਰਹੋ। ਪਹਿਲਾਂ ਟੈਲੀਫੋਨ ਆਉਂਦੇ ਨੇ, ਹੁਣ ਕੋਈ ਨਹੀਂ ਆਉਂਦਾ। ਉਹ ਕਿੱਧਰ ਦੇ ਬੰਦੇ ਸਨ ਕੋਈ ਜਿਹੜੇ? ਜੇਲ੍ਹ ਦੇ ਨੇ, ਕੋਈ ਗੁਜਰਾਤ ਦੇ ਹਨ, ਹੂੰ। ਕੋਈ ਸਿਆਲਕੋਟ ਦੇ ਹਨ, ਇੱਕ ਉਹ ਪਿੰਡੀ ਭੂਮੀ ਦਾ ਸੀ, ਇੱਕ ਨਾਰੋਵਾਲ ਦਾ ਸੀ, ਅੱਛਾ ਇੱਕ ਇੱਧਰ ਦਾ ਮੁੰਡਾ ਸੀ ਉਹਦੇ ਕੋਲ ਦਾ, ਅਲੀਪੁਰ ਦੇ ਲਾਗੇ ਦਾ। ਅੱਛਾ। ਤੇ ਪਹਿਲਾਂ ਆਉਂਦੇ ਵੀ ਰਹੇ ਨੇ ਬਿਰਲੇ ਪਾਜੇ, ਹੁਣ ਕੋਈ ਨਹੀਂ। ਬਜ਼ੁਰਗੋ ਬਹੁਤ ਸ਼ੁਕਰੀਆ, ਮਿਹਰਬਾਨੀ ਤੁਹਾਡੀ ਕਿ ਤੁਸੀਂ ਸਾਨੂੰ ਆਪਣੀ ਦਾਸਤਾਨੇ ਗਮ ਸਾਰੀ ਸੁਣਾਈ। ਤੇ ਅਸੀਂ ਨਹੀਂ, ਅਸੀਂ ਉੱਥੇ ਬੜੀ ਆਜ਼ਾਦੀ ਦੇਖੀ ਦੀ ਹੈ, ਇੰਡੀਆ 'ਚ ਬੜੀ ਆਜ਼ਾਦੀ ਦੇਖੀ ਦੀ। ਇਸ ਤਰ੍ਹਾਂ ਮੰਜੀ ਤੇ ਬੈਠੇ ਨੇ, 26 ਮਹੀਨੇ ਇੱਕੋ ਦਿਨ ਬੇਸਰਾ ਰੂਲ ਕੀਤਾ ਸੀ, ਜਿਸ ਦਿਨ ਉਹਨਾਂ ਨੂੰ ਸ਼ੱਕ ਪਿਆ। ਇਹ ਤਾਂ ਬੇਸਰਾ ਬੈਠਾ ਰਹਿੰਦਾ ਸੀ, ਆਪਣੀ ਮਰਜ਼ੀ ਨਾਲ ਉੱਠ ਕੇ ਸ਼ੱਕ ਕੀ ਮਤਲਬ ਮਸਨ? ਜਿਸ ਦਿਨ ਪਾਕਿਸਤਾਨੀਆਂ ਨੇ ਆਖਿਆ ਸੀ ਭਈ ਸਾਡੇ ਭੱਤ ਦੇ ਰਹੇ ਨੇ, ਅੱਛਾ। ਤੇ ਉਸ ਦਿਨ ਬੇਸਰੇ ਸਲੂ ਪਤਨੀ ਨੇ ਕੋਲ ਬੈਰਲ ਸਨ,